ਗਿਆਨੀ ਰਘਬੀਰ ਸਿੰਘ ਨੂੰ ਧਮਕੀਆਂ ਦੇ ਰਹੇ ਆ ਵੀ ਐਕਸੀਡੈਂਟ ਰਾਹੀਂ ਤੇਰਾ ਕਤਲ ਕਰਵਾ ਦਿੱਤਾ ਜਾਊਗਾ। ਜਥੇਦਾਰ ਸਾਹਿਬ ਨੂੰ ਇਦਾਂ ਕਿਹਾ ਜਾ ਰਿਹਾ ਹੈ? ਹਾਂਜੀ ਹਾਂਜੀ ਹਾਂਜੀ, ਜਥੇਦਾਰ ਸਾਹਿਬ ਨੇ ਆਪ ਉੱਥੇ ਇੰਗਲੈਂਡ ਗਏ ਸੀ। ਜਥੇਦਾਰ ਸਾਹਿਬ ਸਾਡੀ ਉੱਥੇ ਜਥੇਦਾਰ ਸਾਹਿਬ ਇਹ ਕਹਿ ਰਹੇ ਹੈਗੇ ਆ ਵੀ ਮੈਨੂੰ ਐਕਸੀਡੈਂਟ ਰਾਹੀਂ ਕਤਲ ਕਰਵਾ ਦੇਣ ਦੀਆਂ ਧਮਕੀਆਂ। ਇੰਨੀ ਨੀਚ ਹਰਕਤ। ਹੁਣ ਤਾਂ ਜੇ ਗਿਆਨੀ ਰਘਬੀਰ ਸਿੰਘ ਮੰਨ ਗਏ ਵੀ ਹਾਂ ਮੈਂ ਚਲੋ ਵਾਪਸ ਦੇ ਦਿੰਨਾ, ਸੋ ਮੈਨੂੰ ਬਾਹਰ ਨਾ ਕੱਢਿਆ ਜਾਵੇ, ਮੈਨੂੰ ਗਿਆਨੀ ਹਰਪ੍ਰੀਤ ਸਿੰਘ ਵਾਲੇ ਰਾਹ ਨਾ ਤੋਰਿਆ ਜਾਵੇ, ਵੀ ਤੁਹਾਡੇ ਕੋਲ ਤਾਂ ਰਾਹ ਹੀ ਦੋ ਬਚਿਆ, ਜਾਂ ਅਕਾਲੀ ਫੂਲਾ ਸਿੰਘ ਵਾਲਾ ਜਾਂ ਗਿਆਨੀ ਗੁਰਬਚਨ ਸਿੰਘ। ਔਰ ਗਿਆਨੀ ਹਰਪ੍ਰੀਤ ਸਿੰਘ ਨੇ ਇੰਡੀਅਨ ਐਕਸਪ੍ਰੈਸ ਦੀ ਇੰਟਰਵਿਊ ਵੀ ਤੁਸੀਂ ਦੇਖੋ, ਉਹਦੇ ਚ ਕਿਹਾ ਵੀ ਗਿਆਨੀ ਰਘਬੀਰ ਸਿੰਘ ਦੇ ਬਹੁਤ ਵੱਡਾ ਦਬਾਅ ਹੈ, ਔਰ ਇੱਕ ਉਹਨਾਂ ਨੇ ਇਹ ਵੀ ਕਿਹਾ ਵੀ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ। ਜੀ, ਬਾਦਲ ਕੇ ਅਜਿਹਾ ਕਿਉਂ ਕਰ ਰਹੇ ਆ? ਹਾਂਜੀ ਹਾਂਜੀ, ਇਹ ਤੁਹਾਡਾ ਬਹੁਤ ਅਹਿਮ ਸਵਾਲ ਹੈਗਾ। ਸੋ ਇੱਕ ਤਾਂ ਆਪਾਂ ਦੇਖਿਆ ਵੀ 24 ਸਾਲਾਂ ਬਾਅਦ ਦੁਬਾਰੇ ਉਹ ਪੈਟਰਨ ਨਾਲ ਇੱਕ ਸਵਾਲ ਤਾਂ ਆਪਾਂ ਡੀਲ ਕਰ ਚੁੱਕੇ ਹਾਂ ਵੀ ਉਹ ਕਿਸੇ ਵੀ ਨੈਤਿਕ ਕਦਰਾਂ ਕੀਮਤਾਂ ਵਾਲੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ। ਉਹ ਲੁੱਟਮਾਰ ਵਾਲੀ, ਅਸ਼ਲੀਲ, ਗੈਂਗਸਟਰਾਂ ਵਾਲੀ, ਤੇ ਇੱਕ ਤਰ੍ਹਾਂ ਨਾਲ ਜਿੱਥੇ ਆਪਾਂ ਕਹਿ ਸਕਦੇ ਵੀ ਜਿਹੜੀ ਅਕਾਲੀ ਦਲ ਦੀ ਇੱਕ ਜਿਹੜੀ ਧਾਰਮਿਕ ਪਾਰਟੀ ਸੀ, ਉਹਨੂੰ ਇੱਕ ਕੰਪਨੀ ਦੇ ਵਿੱਚ ਜਿਹੜਾ ਤਬਦੀਲ ਕਰਿਆ ਗਿਆ। ਟੈਕਨੋਕਰੈਟਸ ਆ, ਜਿਹੜੇ ਆਪਾਂ ਕਹਿ ਸਕਦੇ ਵੀ ਰੀਅਲ estate ਦੇ ਏਜੰਟ ਆ, ਜਾਂ ਰੀਅਲ estate ਦੇ ਵਿੱਚ ਕਾਰੋਬਾਰ ਵਿੱਚ ਲੱਗੇ ਹੋਏ ਸ਼ਰਾਬ ਦੇ ਕਾਰੋਬਾਰੀ, ਜਿਨ੍ਹਾਂ ਦਾ ਧਰਮ ਨਾਲ, ਨੈਤਿਕ ਕਦਰਾਂ ਕੀਮਤਾਂ ਨਾਲ ਕੋਈ ਵੀ ਸੰਬੰਧ ਨਹੀਂ, ਵੀ ਪੈਸਾ ਹੋਣਾ ਚਾਹੀਦਾ, ਬਸ ਪੈਸਾ ਤੇ ਮਸਲ ਪਾਵਰ ਚਾਹੀਦੀ ਹੈਗੀ ਆ। ਸੋ ਅਕਾਲੀ ਦਲ ਵਿੱਚ ਆ ਕੇ ਟਿਕਟਾਂ ਲੈ ਸਕਦਾ। ਦੀਪ ਮਲਹੋਤਰੇ ਵਰਗੇ, NK ਸ਼ਰਮਾ ਵਰਗੇ, ਜਾਂ ਲਾਰੈਂਸ ਬਿਸ਼ਨੋਈ ਵਰਗੇ ਵੀ ਅਕਾਲੀ ਦਲ ਦਾ ਹਿੱਸਾ ਹੋ ਰਹੇ ਹੈਗੇ, ਅੱਜ ਭਾਵੇਂ ਉਹ ਜਿੰਨਾ ਮਰਜ਼ੀ ਡਿਨਾਈ ਕਰਨ। ਨਹੀਂ, ਹੁਣ ਜਿਹੜਾ ਇੱਕ ਤਾਂ ਇਹ ਹੈਗਾ ਵੀ ਉਹ ਨੈਤਿਕ ਕਦਰਾਂ ਕੀਮਤਾਂ ਵਾਲੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਅਕਾਲੀ ਦਲ। ਇਹ ਕੁੰਡਾ ਨਹੀਂ ਪਵਾਉਣਾ ਚਾਹੁੰਦਾ ਧਰਮ ਦਾ, ਧਰਮ ਨੂੰ ਆਪਣੇ ਕੁੰਡੇ ਹੇਠ ਰੱਖਣਾ ਚਾਹੁੰਦਾ, ਉਲਟਾ ਇਹ ਉਹ ਚੱਲ ਰਹੇ ਹੈਗੇ ਨਾ। ਹੁਣ ਤੁਸੀਂ ਦੇਖੋ ਵੀ ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲੜਨ ਵਿੱਚ ਕਿੰਨੀ ਉਹਨਾਂ ਨੇ ਤਰਲੋਂ ਮੱਛੀ ਹੋਏ, ਹਾਈ ਕੋਰਟ ਤੱਕ ਗਏ ਵੀ ਹਰਿਆਣਾ ਗਵਰਨਮੈਂਟ ਨੇ ਪੋਲੀਟੀਕਲ ਪਾਰਟੀਆਂ ਨੂੰ ਚੋਣਾਂ ਲੜਨ ਤੋਂ ਨਾ ਕਰ ਦਿੱਤੀ ਆ, ਅਸੀਂ ਚੋਣਾਂ ਲੜਨੀਆਂ ਚਾਹੁੰਦੇ ਆ। ਇੱਕ ਪਾਸੇ ਅਕਾਲ ਤਖਤ ਨੂੰ ਡਰਾ ਰਹੇ ਆ ਵੀ ਜੇ ਅਸੀਂ ਧਾਰਮਿਕ ਤੌਰ ਤੇ ਤੁਹਾਡਾ ਹੁਕਮ ਮੰਨਿਆ ਤਾਂ ਸਾਡੀ ਮਾਨਤਾ ਰੱਦ ਹੋ ਜਾਵੇਗੀ। ਦੂਜੇ ਪਾਸੇ ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲੜਨ ਲਈ ਤਰਲੋਂ ਮੱਛੀ ਹੋਏ, ਹਾਈ ਕੋਰਟ ਤੱਕ ਗਏ। ਇੱਕ ਪਾਸੇ ਅਕਾਲ ਤਖਤ ਨੂੰ ਕਹਿ ਰਹੇ ਆ ਵੀ ਜੇ ਅਸੀਂ ਤੁਹਾਡੀ ਬਣਾਈ ਹੋਈ ਕਮੇਟੀ ਨਾਲ ਭਰਤੀ ਕਰੀ, ਜਾਂ ਧਾਰਮਿਕ ਤੌਰ ਤੇ ਅਸੀਂ ਆਪਣੇ ਆਪ ਨੂੰ ਮਾਨਤਾ ਪ੍ਰਾਪਤ ਕਰਾਈ, ਤਾਂ ਸਾਡੀ ਰਜਿਸਟ੍ਰੇਸ਼ਨ ਰੱਦ ਹੋ ਜਾਵੇਗੀ। ਦੂਸਰੇ ਪਾਸੇ ਪਿਛਲੇ ਦਿਨੀ ਅਕਾਲੀ ਦਲ ਦੇ ਜਿਹੜੇ ਸੋਸ਼ਲ ਮੀਡੀਆ ਹੈਂਡਲ ਆ, ਉਹਨਾਂ ਤੋਂ 2 ਫੋਟੋਆਂ ਉਹਨਾਂ ਨੇ ਅਪਲੋਡ ਕਰੀਆਂ। ਇੱਕ ਗੁਰਦੁਆਰਾ ਭੱਠਾ ਸਾਹਿਬ ਰੋਪੜ ਦੀ ਆ, ਜਿੱਥੇ ਕਿਹਾ ਗਿਆ ਫਖਰ ਨਾਲ ਵੀ ਅਕਾਲੀ ਦਲ ਦੀ ਭਰਤੀ ਮੁਹਿੰਮ ਗੁਰਦੁਆਰਾ ਭੱਠਾ ਸਾਹਿਬ ਵਿੱਚ ਚਲਾਈ ਗਈ, ਹਨਾ। ਉਹ ਦੂਸਰੀ ਡੇਰਾ ਬਾਬਾ ਨਾਨਕ ਦੇ ਜਿਹੜਾ ਦਰਬਾਰ ਸਾਹਿਬ ਗੁਰਦੁਆਰਾ, ਉੱਥੇ ਸੁੱਚਾ ਸਿੰਘ ਲੰਗਾਹ ਦੀ ਅਗਵਾਈ ਹੇਠ ਉਹ ਪਿਛਲੇ ਦਿਨੀ ਤੁਸੀਂ ਦੇਖ ਲਓ ਵੀ ਅਕਾਲੀ ਦਲ ਦੇ ਫੇਸਬੁੱਕ ਹੈਂਡਲਸ ਤੇ ਇਹ ਫੋਟੋਆਂ ਅਪਲੋਡ ਹੋਈਆਂ। ਇੱਕ ਪਾਸੇ ਕਹਿ ਰਹੇ ਆ ਵੀ ਸਾਡੀ ਰਜਿਸਟ੍ਰੇਸ਼ਨ ਰੱਦ ਹੋ ਜਾਊਗੀ ਜੇ ਅਸੀਂ ਗੁਰਦੁਆਰਿਆਂ ਵਿੱਚ ਜਾ ਕੇ, ਜਾਂ ਗੁਰਦੁਆਰਿਆਂ ਦੇ ਜਿਹੜੇ ਜਥੇਦਾਰ ਸਾਹਿਬਾਨ ਨੇ ਉਹਨਾਂ ਦਾ ਹੁਕਮ ਮੰਨਦੇ ਆ। ਦੂਜੇ ਪਾਸੇ ਆਪ ਗੁਰਦੁਆਰਿਆਂ ਵਿੱਚ ਭਰਤੀ ਕਰ ਰਹੇ ਹੈਗੇ ਆ। ਸੋ ਉਹ ਅਕਾਲ ਤਖਤ ਨੂੰ ਡਰਾ ਰਹੇ ਹੈਗੇ ਆ। ਦੂਸਰਾ ਜਿਹੜਾ ਵੱਡਾ ਉਹਦਾ ਜਿਹੜਾ ਅਹਿਮ ਗੱਲ ਹੈਗੀ ਆ ਵੀ ਜਿਹੜਾ 2 ਦਸੰਬਰ ਨੂੰ ਪ੍ਰਕਾਸ਼ ਸਿੰਘ ਬਾਦਲ ਦਾ ਫਖਰੇ ਕੌਮ ਦਾ ਜਿਹੜਾ ਸਨਮਾਨ ਵਾਪਸ ਲੈ ਲਿਆ ਗਿਆ, ਉਹ ਬਾਦਲ ਪਰਿਵਾਰ ਲਈ ਨਿੱਜੀ ਤੌਰ ਤੇ ਬਹੁਤ ਖਤਰਨਾਕ ਹੈ। ਸੋ ਉਸ ਇੱਕੋ ਝਟਕੇ ਨਾਲ ਆ ਜਿਹੜੀ ਅਕਾਲੀ ਦਲ ਦਾ, ਖਾਸ ਕਰਕੇ ਬਾਦਲ ਪਰਿਵਾਰ ਦੀ ਜਿਹੜੀ ਸਾਰੀ ਰਾਜਨੀਤੀ ਆ, ਉਹ ਮੂਧੇ ਮੂੰਹ ਡਿੱਗ ਪਈ ਹੋਈ ਆ। ਸੋ ਪ੍ਰਕਾਸ਼ ਸਿੰਘ ਬਾਦਲ ਦੀ 50 ਸਾਲਾਂ ਦੀ ਕਮਾਈ ਨੂੰ ਇੱਕ ਫਖਰੇ ਕੌਮ ਦਾ ਅਵਾਰਡ ਵਾਪਸ ਲੈਣ ਨਾਲ ਇੱਕ ਤਰ੍ਹਾਂ ਨਾਲ ਤਬਾਹ ਕਰ ਦਿੱਤਾ ਗਿਆ ਹੋਇਆ ਨਾ। ਸੋ ਉਹਨਾਂ ਦੀਆਂ ਗਲਤੀਆਂ ਕਾਰਨ ਇਹ ਤਬਾਹੀ ਹੋਈ ਹੈ। ਸੋ ਹੁਣ ਅਕਾਲੀ ਦਲ ਵਿੱਚ ਜਿਹੜੇ ਲੋਕ ਹੈਂਡਲ ਕਰ ਰਹੇ ਆ ਸਥਿਤੀਆਂ ਨੂੰ, ਉਹਨਾਂ ਦਾ ਇਹ ਮੰਨਣਾ ਹੈਗਾ ਵੀ ਜਦੋਂ ਤੱਕ ਉਹ ਫਖਰੇ ਕੌਮ ਵਾਪਸ ਨਹੀਂ ਮਿਲ ਜਾਂਦਾ ਬਾਦਲ ਸਾਹਿਬ ਨੂੰ, ਉਦੋਂ ਤੱਕ ਤਖਤਾਂ ਦੇ ਜਥੇਦਾਰਾਂ ਨੂੰ ਡਰਾ ਕੇ ਰੱਖੋ। ਹੁਣ ਉਹ ਇਸ ਤਰ੍ਹਾਂ ਦੀ ਟੀਮ ਬਣਾਉਣਗੇ। ਗਿਆਨੀ ਹਰਪ੍ਰੀਤ ਸਿੰਘ ਨੂੰ ਬਾਹਰ ਕੱਢ ਦਿੱਤਾ ਗਿਆ, ਗਿਆਨੀ ਰਘਬੀਰ ਸਿੰਘ ਨੂੰ ਉਹ ਡਰਾ ਰਹੇ ਆ। ਸੋ ਇੰਗਲੈਂਡ ਵਿੱਚ ਦੱਸਿਆ ਜਾਂਦਾ ਕੁਝ ਸਿੱਖ ਸੰਗਤਾਂ ਨਾਲ ਉਹਨਾਂ ਦੀ ਮੀਟਿੰਗ ਹੋਈ ਆ, ਜਿੱਥੋਂ ਸਾਨੂੰ ਵੀ ਕੁਝ ਪਤਾ ਲੱਗਿਆ, ਇਨਫੋਰਮੇਸ਼ਨ ਆਈ ਹੈਗੀ ਆ ਵੀ ਉਹ ਗਿਆਨੀ ਰਘਬੀਰ ਸਿੰਘ ਨੂੰ ਧਮਕੀਆਂ ਦੇ ਰਹੇ ਆ ਵੀ ਐਕਸੀਡੈਂਟ ਰਾਹੀਂ ਤੇਰਾ ਕਤਲ ਕਰਵਾ ਦਿੱਤਾ ਜਾਊਗਾ। ਜਥੇਦਾਰ ਸਾਹਿਬ ਨੂੰ ਇਦਾਂ ਕਿਹਾ ਜਾ ਰਿਹਾ ਹੈ? ਹਾਂਜੀ ਹਾਂਜੀ ਹਾਂਜੀ, ਜਥੇਦਾਰ ਸਾਹਿਬ ਨੇ ਆਪ ਉੱਥੇ ਇੰਗਲੈਂਡ ਗਏ ਸੀ। ਜਥੇਦਾਰ ਸਾਹਿਬ ਸਾਡੀ ਉੱਥੇ ਜਿਹੜੇ ਕੁਝ ਸੱਜਣ ਉਸ ਮੀਟਿੰਗ ਵਿੱਚ ਸ਼ਾਮਲ ਹੋਏ ਆ, ਮੈਂ ਉਹਨਾਂ ਨਾਲ ਗੱਲਬਾਤ ਕੀਤੀ ਸੀ। ਉਹਨਾਂ ਨੇ ਕਿਹਾ ਵੀ ਜਥੇਦਾਰ ਸਾਹਿਬ ਇਹ ਕਹਿ ਰਹੇ ਹੈਗੇ ਆ ਵੀ ਮੈਨੂੰ ਐਕਸੀਡੈਂਟ ਰਾਹੀਂ ਕਤਲ ਕਰਵਾ ਦੇਣ ਦੀਆਂ ਧਮਕੀਆਂ। ਇੰਨੀ ਨੀਚ ਹਰਕਤ। ਹਾਂਜੀ ਹਾਂਜੀ। ਸੋ ਕਿ ਤੁਸੀਂ ਦੇਖੋ ਨਾ ਵੀ ਤਾਂ ਹੀ ਤਾਂ ਉਹ ਡਿੱਗ ਰਹੇ ਆ।
ਉਹ ਨੈਤਿਕ ਕਦਰਾਂ ਕੀਮਤਾਂ ਦੀ ਰਾਜਨੀਤੀ ਨਾ ਕਦੀ ਕੀਤੀ ਆ, ਨਾ ਉਹ ਕਰਨੀ ਚਾਹੁੰਦੇ ਹੈਗੇ ਆ। ਉਹ ਪ੍ਰਕਾਸ਼ ਸਿੰਘ ਬਾਦਲ ਦਾ ਫਖਰੇ ਕੌਮ ਵਾਪਸ ਕਰਾਉਣਾ ਚਾਹੁੰਦੇ ਆ। ਹੁਣ ਤਾਂ ਜੇ ਗਿਆਨੀ ਰਘਬੀਰ ਸਿੰਘ ਮੰਨ ਗਏ ਵੀ ਹਾਂ ਮੈਂ ਚਲੋ ਵਾਪਸ ਦੇ ਦਿੰਨਾ, ਸੋ ਮੈਨੂੰ ਬਾਹਰ ਨਾ ਕੱਢਿਆ ਜਾਵੇ, ਮੈਨੂੰ ਗਿਆਨੀ ਹਰਪ੍ਰੀਤ ਸਿੰਘ ਵਾਲੇ ਰਾਹ ਨਾ ਤੋਰਿਆ ਜਾਵੇ, ਤੇ ਬਾਕੀ ਦੇ ਜਿਹੜੇ 3 ਜਥੇਦਾਰ ਹੋਣਗੇ, ਸੋ 5ਵਾਂ ਕੋਈ ਉਹ ਹੋਰ ਰਲਾ ਲੈਣਗੇ। ਉਹਨਾਂ ਨੇ ਉਹ ਟੀਮ ਲਿਆਉਣੀ ਆ ਜਥੇਦਾਰਾਂ ਦੀ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦਾ ਫਖਰੇ ਕੌਮ ਆ, ਵਾਪਸ ਉਹਨਾਂ ਨੂੰ ਦੇ ਦੇਵੇ। ਸੋ ਅਕਾਲੀ ਦਲ ਇਸ ਕਰਕੇ ਇਹ ਸਾਰੇ ਕਾਰਜ ਕਰ ਰਿਹਾ। ਇੱਕ ਤਾਂ ਬਾਕੀ ਹੁਣ ਫਿਰ ਅਵਤਾਰ ਸਿੰਘ ਜੀ, ਜਿੱਦਾਂ ਹੁਣ ਰਘਬੀਰ ਸਿੰਘ ਹੈਗੇ ਨੇ, ਜਿਹੜੇ ਆ ਹਰਪ੍ਰੀਤ ਸਿੰਘ ਜੀ ਨੂੰ ਤਾਂ ਉਹਨਾਂ ਨੇ ਫਾਰਗ ਕਰਤਾ ਸੇਵਾ ਤੋਂ, ਬਾਕੀ ਜਣੇ ਮਿਲ ਕੇ ਇਕੱਠੇ ਹੋ ਕੇ ਕੋਈ ਇਹ ਆਪ ਨਹੀਂ ਖੁਦ ਫੈਸਲਾ ਲੈ ਸਕਦੇ? ਹਾਂਜੀ ਬਿਲਕੁਲ ਕਰ ਸਕਦੇ ਆ। ਸੋ ਜਥੇਦਾਰ ਅਕਾਲ ਤਖਤ ਸਾਹਿਬ ਤਾਂ ਗਿਆਨੀ ਰਘਬੀਰ ਸਿੰਘ ਹੈਗੇ ਹੀ ਨੇ। ਸੋ ਉਹ ਕੋਈ 5ਵਾਂ ਜਿੱਦਾਂ ਦਰਬਾਰ ਸਾਹਿਬ ਦਾ ਗ੍ਰੰਥੀ ਸਿੰਘ ਆ, ਕਿਸੇ ਨੂੰ ਵੀ ਪਾ ਕੇ, ਜਾਂ ਪਿਆਰੇ ਹੁੰਦੇ ਆ ਜਿਹੜੇ ਦਮਦਮਾ ਸਾਹਿਬ ਦੇ ਨਵੇਂ ਉਹਨਾਂ ਨੇ ਲਾਏ ਆ ਕਾਰਜਕਾਰੀ, ਉਹਨਾਂ ਨੂੰ ਨਾਲ ਲੈ ਕੇ। ਸੋ ਇਹ ਤਾਂ ਹੁਣ ਗਿਆਨੀ ਰਘਬੀਰ ਸਿੰਘ ਦੇ ਇੱਥੇ ਜਿਹੜੇ ਸਿੰਘ ਜਿਨ੍ਹਾਂ ਨਾਲ ਮੀਟਿੰਗਾਂ ਹੋ ਰਹੀਆਂ ਨੇ ਉਹ ਦੱਸ ਰਹੇ ਨੇ। ਸੋ ਇੰਗਲੈਂਡ ਦੇ ਕੁਝ ਪੱਤਰਕਾਰ ਸਿੰਘਾਂ ਨਾਲ ਜਾਂ ਹੋਰਾਂ ਨਾਲ ਜਿਨ੍ਹਾਂ ਨਾਲ ਮੇਰਾ ਰਾਬਤਾ, ਮੈਂ ਪੁੱਛਿਆ, ਉਹਨਾਂ ਨੇ ਇਹੀ ਕਿਹਾ ਜਥੇਦਾਰ ਰਘਬੀਰ ਸਿੰਘ ਨੂੰ ਵੀ ਤੁਹਾਡੇ ਕੋਲ ਤਾਂ ਰਾਹ ਹੀ 2 ਬਚਿਆ, ਜਾਂ ਅਕਾਲੀ ਫੂਲਾ ਸਿੰਘ ਵਾਲਾ ਜਾਂ ਗਿਆਨੀ ਗੁਰਬਚਨ ਸਿੰਘ ਵਾਲਾ। ਹੁਣ ਤੁਸੀਂ ਕਿਹੜਾ ਰਾਹ ਬਣਾਉਣਾ ਉਹ ਦੇਖੋ। ਹੁਣ ਤਾਂ ਇਹ ਚਾਹੀਦਾ ਵੀ ਸਿੰਘ ਸਾਹਿਬ ਨੂੰ ਇਹ ਚਾਹੀਦਾ ਹੈਗਾ ਵੀ ਜਿਸ ਤਰ੍ਹਾਂ 2 ਦਸੰਬਰ ਵਾਲੇ ਹੁਕਮਨਾਮਿਆਂ ਤੋਂ ਪਹਿਲਾਂ ਅਜੇਪਾਲ ਸਿੰਘ ਬਰਾੜ, ਜਿਹੜੇ ਕਿ ਇੱਕ ਸੋਸ਼ਲ ਐਕਟਿਵਿਸਟ ਨੇ, ਉਹ ਇੱਕ ਰਾਜਨੀਤਿਕ ਸੰਸਥਾ ਵੀ ਚਲਾ ਰਹੇ, ਉਹਨਾਂ ਨੇ 15 ਬੰਦਿਆਂ ਦੀ ਲਿਸਟ ਦਿੱਤੀ ਸੀ ਵੀ ਇਹਨਾਂ ਨੂੰ ਰਾਜਨੀਤਿਕ ਤੌਰ ਤੇ ਕੰਮ ਕਰਨ ਤੋਂ ਰੋਕ ਦਿੱਤਾ ਜਾਵੇ, ਜਿਵੇਂ ਵਿਰਸਾ ਸਿੰਘ ਬਲਟੋਹਾ ਤੇ 10 ਸਾਲ ਦੀ ਪਾਬੰਦੀ ਲਾਈ ਗਈ ਆ। ਹੁਣ ਤਾਂ ਇਹ ਸਪਸ਼ਟ ਕੇਸ ਬਣਦਾ ਵੀ ਉਹ ਅਕਾਲ ਤਖਤ ਦੇ ਹੁਕਮਾਂ ਤੋਂ ਬਾਗੀ ਨੇ। ਹੁਣ ਤਾਂ ਘੱਟੋ ਘੱਟ ਪੰਥ ਚੋਂ ਛੇਕਣ ਦਾ ਵੀ ਜਿਹੜਾ ਹੈਗਾ 10-15 ਬੰਦਿਆਂ ਨੂੰ, ਸੋ ਇਹ ਇੱਕ ਕੇਸ ਆ ਜਿਹੜਾ ਬਣਦਾ ਹੈਗਾ। ਸੋ ਗਿਆਨੀ ਰਘਬੀਰ ਸਿੰਘ ਨੂੰ ਚਾਹੀਦਾ ਵੀ ਹੁਣ ਸਖਤ ਸਟੈਂਡ ਲੈਣ, ਸੋ ਉਹ ਡਰਨ ਨਾ। ਲੋਕਾਂ ਨੇ ਤਾਂ ਇੱਥੇ ਗਰੀਬ ਲੋਕਾਂ ਨੇ ਆਪਣੀਆਂ ਜਾਨਾਂ ਦੇਤੀਆਂ, ਆਪਣੇ ਪਰਿਵਾਰਾਂ ਦੀ ਪਰਵਾਹ ਨਹੀਂ ਕੀਤੀ, ਖਾਲਸਾ ਪੰਥ ਦੀ ਇੱਜ਼ਤ ਔਰ ਅਣਖ ਲਈ। ਸੋ ਗਿਆਨੀ ਰਘਬੀਰ ਸਿੰਘ ਨੂੰ ਚਾਹੀਦਾ ਵੀ ਉਹ ਸਖਤ ਫੈਸਲਾ ਲੈਣ, ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਸੱਦਣ, ਔਰ ਮੀਟਿੰਗ ਸੱਦ ਕੇ ਜਿਹੜੇ 10-15 ਬੰਦੇ ਜਿਨ੍ਹਾਂ ਨੇ ਜ਼ਿਆਦਾ ਖਰੂਦ ਪਾਇਆ ਹੋਇਆ, ਉਹਨਾਂ ਸਾਰੇ, ਖਾਸ ਕਰਕੇ ਹਰਚਰਨ ਬੈਂਸ ਨੂੰ ਅਕਾਲ ਤਖਤ ਤੇ ਬੁਲਾ ਕੇ ਉਹਨੂੰ ਸਾਰਾ ਜਿਹੜਾ ਹੈਗਾ ਵੀ ਉਹ ਉੱਤੋਂ ਪੰਥ ਵਿੱਚੋਂ ਛੇਕਿਆ ਜਾਵੇ। ਬਾਕੀ ਜਿਹੜੇ 10-15 ਹੋਰ ਨੇ, ਇਨਕਲੂਡਿੰਗ ਸਾਰੇ ਪ੍ਰਧਾਨ, ਕਾਰਜਕਾਰੀ ਪ੍ਰਧਾਨ ਆ ਜਿੰਨੇ ਕੁ ਵੀ ਹੈਗੇ, ਉਹ ਲਿਸਟ ਦਿੱਤੀ ਜਾ ਸਕਦੀ ਹੈ ਵੀ ਉਹਨਾਂ ਨੂੰ ਹੁਣ ਤਾਂ ਇਹ ਸਮਾਂ ਆ ਗਿਆ ਵੀ ਉਹ ਅਕਾਲ ਤਖਤ ਨੂੰ ਮੰਗਾਰ ਰਹੇ ਆ। ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਹੀ ਕਿਹਾ ਨਾ ਵੀ ਮੁਗਲਾਂ ਦੇ ਮਸਤ ਹਾਥੀ ਵਾਂਗ ਤਵੀਆਂ ਬੰਨ ਕੇ ਉਹਦੇ ਤੇ, ਸੋ ਜਿਹੜਾ ਸੁਖਬੀਰ ਸਿੰਘ ਬਾਦਲ ਉਹ ਅਕਾਲ ਤਖਤ ਨੂੰ ਢੁੱਡਾ ਮਾਰ ਰਿਹਾ ਹੈ ਨਾ। ਉਹ ਬਿਲਕੁਲ ਹੁਣ ਉਹਨਾਂ ਦੀ ਗੱਲ ਬਿਲਕੁਲ ਸਹੀ ਹੈਗੀ ਆ। ਸੋ ਹੁਣ ਤਾਂ ਹੈਗਾ ਵੀ ਆਰਿਆ ਪਾਰ ਦੀ ਲੜਾਈ ਹੈਗੀ ਵੀ ਇਹਨਾਂ ਨੂੰ ਪੰਥ ਦੇ ਗਲੇ ਤੋਂ ਲਾ ਕੇ ਨਵੀਂ ਲੀਡਰਸ਼ਿਪ, ਜਿਹਦੇ ਵਿੱਚ ਇਕਬਾਲ ਸਿੰਘ ਝੁੰਦਾ ਵਰਗੇ ਸਿਆਣੇ, ਸਾਧੂ ਸਿੰਘ ਮੈਦਪੁਰੀ ਵਰਗੇ, ਸੁਖਦੇਵ ਸਿੰਘ ਭੌਰ ਵਰਗੇ, ਕਰਨੈਲ ਸਿੰਘ ਪੰਜੋਲੀ ਵਰਗੇ, ਮਨਪ੍ਰੀਤ ਸਿੰਘ ਯਾਲੀ ਵਰਗੇ, ਸੋ ਜਿਹੜੇ ਇਹ ਦਰਦਮੰਦ ਸੱਜਣ ਨੇ, ਜਿਹੜੇ ਬਾਦਲ ਪਰਿਵਾਰ ਦੀ ਪੁਨਰ ਸਰਜੀਤੀ ਨਹੀਂ ਚਾਹੁੰਦੇ, ਪਰ ਅਕਾਲੀ ਦਲ ਦੀ ਪੁਨਰ ਸਰਜੀਤੀ ਚਾਹੁੰਦੇ ਹੈਗੇ। ਮੈਨੂੰ ਲੱਗਦਾ ਸਾਰੀ ਕੌਮ ਵੀ ਇਹੀ ਚਾਹੁੰਦੀ ਹੈ ਵੀ ਉਹ ਕੌਮੀ ਤੌਰ ਤੇ ਜਿਹੜਾ ਇਕਜੁੱਟ ਕਰਨਾ। ਸੋ ਉਹਨਾਂ ਸਾਰਿਆਂ ਨੂੰ ਇੱਕ ਤਰ੍ਹਾਂ ਨਾਲ ਅਕਾਲੀ ਦਲ ਦੀ ਵਾਗਡੋਰ ਸੰਭਾਲੀ ਜਾਵੇ ਤਾਂ ਕਿ ਅਕਾਲੀ ਦਲ ਸੁਰਜੀਤ ਹੋਵੇ, ਨਾ ਕਿ ਬਾਦਲ ਪਰਿਵਾਰ ਸੁਰਜੀਤ ਹੋਵੇ। ਇਹ ਉਦਾਂ ਵੈਸੇ ਜਿਹੜੇ ਗਿਆਨੀ ਰਘਬੀਰ ਸਿੰਘ ਹੁਣਾਂ ਦਾ ਕੋਈ ਪ੍ਰਤੀਕਰਨ ਜਾਂ ਕੋਈ ਬਿਆਨ ਆਇਆ ਹਰਪ੍ਰੀਤ ਸਿੰਘ ਹੁਣਾਂ ਨੂੰ ਸੇਵਾ ਤੋਂ ਫਾਰਗ ਕਰਨ ਤੋਂ ਬਾਅਦ? ਨਹੀਂ, ਹਾਲੇ ਉਹਨਾਂ ਦਾ ਕੋਈ ਨਹੀਂ ਆਇਆ। ਅੱਜ ਇੰਡੀਅਨ ਐਕਸਪ੍ਰੈਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਇੰਟਰਵਿਊ ਛਪੀ ਹੈਗੀ ਆ। ਉਹਨੂੰ ਪੱਤਰਕਾਰ ਨੇ ਪੁੱਛਿਆ ਸੀਗਾ ਵੀ ਤੁਸੀਂ ਗਿਆਨੀ ਰਘਬੀਰ ਸਿੰਘ ਨਾਲ ਕੋਈ ਗੱਲਬਾਤ ਕੀਤੀ? ਉਹ ਕਹਿੰਦੇ ਵੀ ਹਾਂ, ਮੇਰਾ ਉਹਨਾਂ ਨਾਲ ਸੰਪਰਕ ਹੈ, ਬਸ ਇੰਨਾ ਕੁ ਹੀ ਦੱਸਿਆ ਉਹਨਾਂ ਨੇ। ਔਰ ਗਿਆਨੀ ਹਰਪ੍ਰੀਤ ਸਿੰਘ ਨੇ ਇੰਡੀਅਨ ਐਕਸਪ੍ਰੈਸ ਦੀ ਇੰਟਰਵਿਊ ਵੀ ਤੁਸੀਂ ਦੇਖੋ, ਉਹਦੇ ਚ ਕਿਹਾ ਵੀ ਗਿਆਨੀ ਰਘਬੀਰ ਸਿੰਘ ਦੇ ਬਹੁਤ ਵੱਡਾ ਦਬਾਅ ਹੈ, ਔਰ ਉਹਨਾਂ ਨੇ ਇਹ ਵੀ ਕਿਹਾ ਵੀ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ। ਸੋ ਇਹ ਗਿਆਨੀ ਹਰਪ੍ਰੀਤ ਸਿੰਘ ਨੇ ਇੰਡੀਅਨ ਐਕਸਪ੍ਰੈਸ ਵਾਲੀ ਅੱਜ ਆਪਣੀ ਇੰਟਰਵਿਊ ਦੱਸਿਆ ਹੈਗਾ। ਸੋ ਹੁਣ ਗਿਆਨੀ ਰਘਬੀਰ ਸਿੰਘ, ਹਾਲੇ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਵੈਸੇ ਵਾਪਸ ਚਲੇ ਜਾਣਾ ਸੀ, ਇੰਗਲੈਂਡ ਗਏ ਹੋਏ ਸੀਗੇ ਉਹਨਾਂ ਨੇ ਵਾਪਸ ਜਾਣਾ ਸੀ, ਪਰ ਹੁਣ 16 ਤਰੀਕ ਤੱਕ ਉਹਨਾਂ ਨੇ ਟਿਕਟ ਹੈ ਸ਼ਾਇਦ ਆਪਣੀ ਅੱਗੇ ਜਿਹੜੀ ਹੈ ਕਿ ਕਰਵਾ ਲਈ ਹੈ। ਉਹ 16 ਜਾਂ 17 ਨੂੰ ਮੇਰਾ ਖਿਆਲ ਵਾਪਸ ਸ਼੍ਰੀ ਦਰਬਾਰ ਸਾਹਿਬ ਜਾਂ ਪੰਜਾਬ ਆ ਉਹ ਵਾਪਸ ਆ ਰਹੇ। ਉਸ ਤੋਂ ਬਾਅਦ ਉਹ ਕੀ ਫੈਸਲਾ ਲੈਂਦੇ ਆ ਆਪਣੇ ਹਮ ਖਿਆਲੀਆਂ ਨਾਲ ਜਾਂ ਸਾਰੇ ਸਿੰਘਾਂ ਨਾਲ ਗੱਲਬਾਤ ਕਰਕੇ। ਤੋ ਸਾਡੇ ਲਈ ਇਹ ਹੈਗਾ ਵੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਲਈ ਹੁਣ ਫੈਸਲਾ ਕੁਨ ਘੜੀ ਆ ਗਈ ਹੈਗੀ ਆ ਵੀ ਉਹ ਜਾਂ ਅਕਾਲੀ ਫੂਲਾ ਸਿੰਘ ਵਾਲਾ ਰੋਲ ਨਿਭਾਉਣ ਤੇ ਜਾਂ ਫਿਰ ਗਿਆਨੀ ਗੁਰਬਚਨ ਸਿੰਘ ਵਾਲਾ ਰੋਲ ਨਿਭਾ ਕੇ ਤੇ ਫਿਰ ਆਪਣਾ ਘਰ ਵਿੱਚ ਬੈਠ ਜਾਣ। ਵੀ ਉਹ ਗਿਆਨੀ ਰਘਬੀਰ ਸਿੰਘ ਨੂੰ ਧਮਕੀਆਂ ਦੇ ਰਹੇ ਆ ਵੀ ਐਕਸੀਡੈਂਟ ਰਾਹੀਂ ਤੇਰਾ ਕਤਲ ਕਰਵਾ ਦਿੱਤਾ ਜਾਊਗਾ।
ਜਥੇਦਾਰ ਸਾਹਿਬ ਨੂੰ ਇਦਾਂ ਕਿਹਾ ਜਾ ਰਿਹਾ ਹੈ? ਹਾਂਜੀ ਜਥੇਦਾਰ ਸਾਹਿਬ ਨੇ ਆਪ ਉੱਥੇ ਇੰਗਲੈਂਡ ਗਏ ਸੀ। ਜਥੇਦਾਰ ਸਾਹਿਬ ਸਾਡੀ ਉੱਥੇ ਜਥੇਦਾਰ ਸਾਹਿਬ ਇਹ ਕਹਿ ਰਹੇ ਹੈਗੇ ਆ ਵੀ ਮੈਨੂੰ ਐਕਸੀਡੈਂਟ ਰਾਹੀਂ ਕਤਲ ਕਰਵਾ ਦੇਣ ਦੀਆਂ ਧਮਕੀਆਂ। ਇੰਨੀ ਨੀਚ ਹਰਕਤ। ਹੁਣ ਤਾਂ ਜੇ ਗਿਆਨੀ ਰਘਬੀਰ ਸਿੰਘ ਮੰਨ ਗਏ ਵੀ ਹਾਂ ਮੈਂ ਚਲੋ ਵਾਪਸ ਦੇ ਦਿੰਨਾ, ਸੋ ਮੈਨੂੰ ਬਾਹਰ ਨਾ ਕੱਢਿਆ ਜਾਵੇ, ਮੈਨੂੰ ਗਿਆਨੀ ਹਰਪ੍ਰੀਤ ਸਿੰਘ ਵਾਲੇ ਰਾਹ ਨਾ ਤੋਰਿਆ ਜਾਵੇ, ਵੀ ਤੁਹਾਡੇ ਕੋਲ ਤਾਂ ਰਾਹ ਹੀ ਦੋ ਬਚਿਆ, ਜਾਂ ਅਕਾਲੀ ਫੂਲਾ ਸਿੰਘ ਵਾਲਾ ਜਾਂ ਗਿਆਨੀ ਗੁਰਬਚਨ ਸਿੰਘ। ਪਰ ਗਿਆਨੀ ਹਰਪ੍ਰੀਤ ਸਿੰਘ ਨੇ ਇੰਡੀਅਨ ਐਕਸਪ੍ਰੈਸ ਦੀ ਇੰਟਰਵਿਊ ਵੀ ਤੁਸੀਂ ਦੇਖੋ, ਉਹਦੇ ਚ ਕਿਹਾ ਵੀ ਗਿਆਨੀ ਰਘਬੀਰ ਸਿੰਘ ਦੇ ਬਹੁਤ ਵੱਡਾ ਦਬਾਅ ਹੈ, ਔਰ ਇੱਕ ਉਹਨਾਂ ਨੇ ਇਹ ਵੀ ਕਿਹਾ ਵੀ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ। ਜੀ, ਬਾਦਲ ਕੇ ਅਜਿਹਾ ਕਿਉਂ ਕਰ ਰਹੇ ਆ? ਹਾਂਜੀ ਇਹ ਤੁਹਾਡਾ ਬਹੁਤ ਅਹਿਮ ਸਵਾਲ ਹੈਗਾ। ਸੋ ਇੱਕ ਤਾਂ ਆਪਾਂ ਦੇਖਿਆ ਵੀ 24 ਸਾਲਾਂ ਬਾਅਦ ਦੁਬਾਰੇ ਉਹ ਪੈਟਰਨ ਨਾਲ ਇੱਕ ਸਵਾਲ ਤਾਂ ਆਪਾਂ ਡੀਲ ਕਰ ਚੁੱਕੇ ਹਾਂ ਵੀ ਉਹ ਕਿਸੇ ਵੀ ਨੈਤਿਕ ਕਦਰਾਂ ਕੀਮਤਾਂ ਵਾਲੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ। ਉਹ ਲੁੱਟਮਾਰ ਵਾਲੀ, ਅਸ਼ਲੀਲ, ਗੈਂਗਸਟਰਾਂ ਵਾਲੀ, ਤੇ ਇੱਕ ਤਰ੍ਹਾਂ ਨਾਲ ਜਿੱਥੇ ਆਪਾਂ ਕਹਿ ਸਕਦੇ ਵੀ ਜਿਹੜੀ ਅਕਾਲੀ ਦਲ ਦੀ ਇੱਕ ਜਿਹੜੀ ਧਾਰਮਿਕ ਪਾਰਟੀ ਸੀ, ਉਹਨੂੰ ਇੱਕ ਕੰਪਨੀ ਦੇ ਵਿੱਚ ਜਿਹੜਾ ਤਬਦੀਲ ਕਰਿਆ ਗਿਆ। ਟੈਕਨੋਕ੍ਰੈਟਸ ਆ, ਜਿਹੜੇ ਆਪਾਂ ਕਹਿ ਸਕਦੇ ਵੀ ਰੀਅਲ ਐਸਟੇਟ ਦੇ ਏਜੰਟ ਆ, ਜਾਂ ਰੀਅਲ ਐਸਟੇਟਸ ਦੇ ਵਿੱਚ ਕਾਰੋਬਾਰ ਵਿੱਚ ਲੱਗੇ ਹੋਏ ਸ਼ਰਾਬ ਦੇ ਕਾਰੋਬਾਰੀ, ਜਿਨ੍ਹਾਂ ਦਾ ਧਰਮ ਨਾਲ, ਨੈਤਿਕ ਕਦਰਾਂ ਕੀਮਤਾਂ ਨਾਲ ਕੋਈ ਵੀ ਸੰਬੰਧ ਨਹੀਂ, ਵੀ ਪੈਸਾ ਹੋਣਾ ਚਾਹੀਦਾ, ਬਸ ਪੈਸਾ ਤੇ ਮਸਲ ਪਾਵਰ ਚਾਹੀਦੀ ਹੈਗੀ ਆ। ਸੋ ਅਕਾਲੀ ਦਲ ਵਿੱਚ ਆ ਕੇ ਟਿਕਟਾਂ ਲੈ ਸਕਦਾ। ਦੀਪ ਮਲਹੋਤਰੇ ਵਰਗੇ, NK ਸ਼ਰਮਾ ਵਰਗੇ, ਜਾਂ ਲਾਰੈਂਸ ਬਿਸ਼ਨੋਈ ਵਰਗੇ ਵੀ ਅਕਾਲੀ ਦਲ ਦਾ ਹਿੱਸਾ ਉਹ ਰਹੇ ਹੈਗੇ। ਅੱਜ ਭਾਵੇਂ ਉਹ ਜਿੰਨਾ ਮਰਜ਼ੀ ਡਿਨਾਈ ਕਰਨ, ਨਹੀਂ। ਹੁਣ ਜਿਹੜਾ ਇੱਕ ਤਾਂ ਇਹ ਹੈਗਾ ਵੀ ਉਹ ਨੈਤਿਕ ਕਦਰਾਂ ਕੀਮਤਾਂ ਵਾਲੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਅਕਾਲੀ ਦਲ। ਇਹ ਕੁੰਡਾ ਨਹੀਂ ਪਵਾਉਣਾ ਚਾਹੁੰਦਾ ਧਰਮ ਦਾ, ਧਰਮ ਨੂੰ ਆਪਣੇ ਕੁੰਡੇ ਹੇਠ ਰੱਖਣਾ ਚਾਹੁੰਦਾ। ਉਲਟਾ ਉਹ ਚੱਲ ਰਹੇ ਹੈਗੇ ਨਾ। ਹੁਣ ਤੁਸੀਂ ਦੇਖੋ ਵੀ ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲੜਨ ਵਿੱਚ ਕਿੰਨੀ ਉਹਨਾਂ ਨੇ ਤਰਲੋਂ ਮੱਛੀ ਹੋਏ, ਹਾਈ ਕੋਰਟ ਤੱਕ ਗਏ ਵੀ ਹਰਿਆਣਾ ਗਵਰਨਮੈਂਟ ਨੇ ਪੋਲੀਟੀਕਲ ਪਾਰਟੀਆਂ ਨੂੰ ਚੋਣਾਂ ਲੜਨ ਤੋਂ ਨਾ ਕਰ ਦਿੱਤੀ ਆ, ਅਸੀਂ ਚੋਣਾਂ ਲੜਨੀਆਂ ਚਾਹੁੰਦੇ ਆ। ਇੱਕ ਪਾਸੇ ਅਕਾਲ ਤਖਤ ਨੂੰ ਡਰਾ ਰਹੇ ਆ ਵੀ ਜੇ ਅਸੀਂ ਧਾਰਮਿਕ ਤੌਰ ਤੇ ਤੁਹਾਡਾ ਹੁਕਮ ਮੰਨਿਆ ਤਾਂ ਸਾਡੀ ਮਾਨਤਾ ਰੱਦ ਹੋ ਜਾਵੇਗੀ। ਦੂਜੇ ਪਾਸੇ ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲੜਨ ਲਈ ਤਰਲੋਂ ਮੱਛੀ ਹੋਏ, ਹਾਈ ਕੋਰਟ ਤੱਕ ਗਏ। ਇੱਕ ਪਾਸੇ ਅਕਾਲ ਤਖਤ ਨੂੰ ਕਹਿ ਰਹੇ ਆ ਵੀ ਜੇ ਅਸੀਂ ਤੁਹਾਡੀ ਬਣਾਈ ਹੋਈ ਕਮੇਟੀ ਨਾਲ ਭਰਤੀ ਕਰੀ, ਜਾਂ ਧਾਰਮਿਕ ਤੌਰ ਤੇ ਅਸੀਂ ਆਪਣੇ ਆਪ ਨੂੰ ਮਾਨਤਾ ਪ੍ਰਾਪਤ ਕਰਾਈ, ਤਾਂ ਸਾਡੀ ਰਜਿਸਟ੍ਰੇਸ਼ਨ ਰੱਦ ਹੋ ਜਾਵੇਗੀ। ਦੂਸਰੇ ਪਾਸੇ ਪਿਛਲੇ ਦਿਨੀ ਅਕਾਲੀ ਦਲ ਦੇ ਜਿਹੜੇ ਸੋਸ਼ਲ ਮੀਡੀਆ ਹੈਂਡਲ ਆ, ਉਹਨਾਂ ਤੋਂ 2 ਫੋਟੋਆਂ ਉਹਨਾਂ ਨੇ ਅਪਲੋਡ ਕਰੀਆਂ। ਇੱਕ ਗੁਰਦੁਆਰਾ ਭੱਠਾ ਸਾਹਿਬ ਰੋਪੜ ਦੀ ਆ, ਜਿੱਥੇ ਕਿਹਾ ਗਿਆ ਫਖਰ ਨਾਲ ਵੀ ਅਕਾਲੀ ਦਲ ਦੀ ਭਰਤੀ ਮੁਹਿੰਮ ਗੁਰਦੁਆਰਾ ਭੱਠਾ ਸਾਹਿਬ ਵਿੱਚ ਚਲਾਈ ਗਈ, ਹਨਾ। ਤੋਂ ਦੂਸਰੀ ਡੇਰਾ ਬਾਬਾ ਨਾਨਕ ਦੇ ਜਿਹੜਾ ਦਰਬਾਰ ਸਾਹਿਬ ਗੁਰਦੁਆਰਾ, ਉੱਥੇ ਸੁੱਚਾ ਸਿੰਘ ਲੰਗਾਹ ਦੀ ਅਗਵਾਈ ਹੇਠ ਉਹ ਪਿਛਲੇ ਦਿਨੀ ਤੁਸੀਂ ਦੇਖ ਲਓ ਵੀ ਅਕਾਲੀ ਦਲ ਦੇ ਫੇਸਬੁੱਕ ਹੈਂਡਲਸ ਤੇ ਇਹ ਫੋਟੋਆਂ ਅਪਲੋਡ ਹੋਈਆਂ। ਇੱਕ ਪਾਸੇ ਕਹਿ ਰਹੇ ਆ ਵੀ ਸਾਡੀ ਰਜਿਸਟ੍ਰੇਸ਼ਨ ਰੱਦ ਹੋ ਜਾਊਗੀ ਜੇ ਅਸੀਂ ਗੁਰਦੁਆਰਿਆਂ ਵਿੱਚ ਜਾ ਕੇ, ਜਾਂ ਗੁਰਦੁਆਰਿਆਂ ਦੇ ਜਿਹੜੇ ਜਥੇਦਾਰ ਸਾਹਿਬਾਨ ਨੇ ਉਹਨਾਂ ਦਾ ਹੁਕਮ ਮੰਨਦੇ ਆ। ਦੂਜੇ ਪਾਸੇ ਆਪ ਗੁਰਦੁਆਰਿਆਂ ਵਿੱਚ ਭਰਤੀ ਕਰ ਰਹੇ ਹੈਗੇ ਆ। ਸੋ ਉਹ ਅਕਾਲ ਤਖਤ ਨੂੰ ਡਰਾ ਰਹੇ ਹੈਗੇ ਆ। ਦੂਸਰਾ ਜਿਹੜਾ ਵੱਡਾ ਉਹਦਾ ਜਿਹੜਾ ਅਹਿਮ ਗੱਲ ਹੈਗੀ ਆ ਵੀ ਜਿਹੜਾ 2 ਦਸੰਬਰ ਨੂੰ ਪ੍ਰਕਾਸ਼ ਸਿੰਘ ਬਾਦਲ ਦਾ ਫਖਰੇ ਕੌਮ ਦਾ ਜਿਹੜਾ ਸਨਮਾਨ ਵਾਪਸ ਲੈ ਲਿਆ ਗਿਆ, ਉਹ ਬਾਦਲ ਪਰਿਵਾਰ ਲਈ ਨਿੱਜੀ ਤੌਰ ਤੇ ਬਹੁਤ ਖਤਰਨਾਕ ਹੈ। ਸੋ ਉਸ ਇੱਕੋ ਝਟਕੇ ਨਾਲ ਆ ਜਿਹੜੀ ਅਕਾਲੀ ਦਲ ਦਾ, ਖਾਸ ਕਰਕੇ ਬਾਦਲ ਪਰਿਵਾਰ ਦੀ ਜਿਹੜੀ ਸਾਰੀ ਰਾਜਨੀਤੀ ਆ, ਉਹ ਮੂਧੇ ਮੂੰਹ ਡਿੱਗ ਪਈ ਹੋਈ ਆ। ਸੋ ਪ੍ਰਕਾਸ਼ ਸਿੰਘ ਬਾਦਲ ਦੀ 50 ਸਾਲਾਂ ਦੀ ਕਮਾਈ ਨੂੰ ਇੱਕ ਫਖਰੇ ਕੌਮ ਦਾ ਅਵਾਰਡ ਵਾਪਸ ਲੈਣ ਨਾਲ ਇੱਕ ਤਰ੍ਹਾਂ ਨਾਲ ਤਬਾਹ ਕਰ ਦਿੱਤਾ ਗਿਆ ਹੋਇਆ ਨਾ। ਸੋ ਉਹਨਾਂ ਦੀਆਂ ਗਲਤੀਆਂ ਕਾਰਨ ਇਹ ਤਬਾਹੀ ਹੋਈ ਹੈ। ਸੋ ਹੁਣ ਅਕਾਲੀ ਦਲ ਵਿੱਚ ਜਿਹੜੇ ਲੋਕ ਹੈਂਡਲ ਕਰ ਰਹੇ ਆ ਸਥਿਤੀਆਂ ਨੂੰ, ਉਹਨਾਂ ਦਾ ਇਹ ਮੰਨਣਾ ਹੈਗਾ ਵੀ ਜਦੋਂ ਤੱਕ ਉਹ ਫਖਰੇ ਕੌਮ ਵਾਪਸ ਨਹੀਂ ਮਿਲ ਜਾਂਦਾ ਬਾਦਲ ਸਾਹਿਬ ਨੂੰ, ਉਦੋਂ ਤੱਕ ਤਖਤਾਂ ਦੇ ਜਥੇਦਾਰਾਂ ਨੂੰ ਡਰਾ ਕੇ ਰੱਖੋ। ਹੁਣ ਉਹ ਇਸ ਤਰ੍ਹਾਂ ਦੀ ਟੀਮ ਬਣਾਉਣਗੇ। ਗਿਆਨੀ ਹਰਪ੍ਰੀਤ ਸਿੰਘ ਨੂੰ ਬਾਹਰ ਕੱਢ ਦਿੱਤਾ ਗਿਆ, ਗਿਆਨੀ ਰਘਬੀਰ ਸਿੰਘ ਨੂੰ ਉਹ ਡਰਾ ਰਹੇ ਆ। ਸੋ ਇੰਗਲੈਂਡ ਵਿੱਚ ਦੱਸਿਆ ਜਾਂਦਾ ਕੁਝ ਸਿੱਖ ਸੰਗਤਾਂ ਨਾਲ ਉਹਨਾਂ ਦੀ ਮੀਟਿੰਗ ਹੋਈ ਆ,